ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜਿੰਦਰ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਦਿੱਲੀ ਦੇ ਮੋਰਚੇ ਦੇ ਉੱਤੇ ਸਿੰਘੂ ਬਾਰਡਰ ਉੱਤੇ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਜੀ। ਬੀਬੀਆਂ ਜਿਹੜੀਆਂ ਫੁੱਟਪਾਥ ਤੇ ਬੈਠ ਕੇ ਆਪਣੀ ਮੰਜ਼ਿਲ ਵੱਲ ਜਾ ਰਹੀਆਂ ਸਨ, ਰਿਕਸ਼ਾ ਦੀ ਵੇਟ ਕਰ ਰਹੀਆਂ ਸਨ, ਉਹਨਾਂ ਉੱਤੇ ਇੱਕ ਟਰੱਕ ਆਉਂਦਾ ਹੈ ਜੀ, ਉਹਨਾਂ ਨੂੰ ਦਰੜ ਕੇ ਚਲੇ ਜਾਂਦਾ, ਜਿਸ ਦੇ ਵਿੱਚ 2 ਔਰਤਾਂ ਦੀ ਮੌਕੇ ਤੇ ਮੌਤ ਹੋ ਗਈ ਜੀ। ਇੱਕ ਔਰਤ ਹਸਪਤਾਲ ਦੇ ਵਿੱਚ ਜੇਰੇ ਇਲਾਜ ਸੀ, ਉਹਦੀ ਵੀ ਮੌਤ ਹੋ ਗਈ। ਬੜੀ ਮੰਦਭਾਗੀ ਘਟਨਾ ਵਾਪਰੀ ਆ। ਮੌਕੇ ਤੇ ਮੌਜੂਦ ਡਾਕਟਰ ਸਵੈ ਮਾਨ ਮੌਜੂਦ ਸਨ, ਉਹਨਾਂ ਨੇ ਇਹ ਸਾਰੀ ਘਟਨਾ ਦੇਖੀ ਹੈ ਜੀ। ਆਓ ਜਾਣਦੇ ਹਾਂ ਡਾਕਟਰ ਸਾਹਿਬ ਤੋਂ ਕਿ ਕਿਸ ਤਰੀਕੇ ਨਾਲ ਇਹ ਘਟਨਾ ਵਾਪਰੀ ਹੈ, ਕਿ ਕੀ ਕਾਰਨ ਸਨ ਇਸ ਘਟਨਾ ਦੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਕੀ ਕਾਰਨ ਸਨ ਡਾਕਟਰ ਸਾਹਿਬ ਇਹ ਸਾਰੀ ਘਟਨਾ ਦੇ, ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਜੀ ਇਦਾਂ ਮੈਂ ਪੀਜੇ ਰੋਹਤਕ ਆ। ਸੋ ਸਵੇਰੇ ਉੱਥੇ ਸਾਂ ਟਿਕਰੀ ਬਾਰਡਰ ਤੇ 5:30 ਸਾਡੀਆਂ ਮਾਤਾ ਜਿਹੜੀਆਂ ਆਪਣਾ ਸਵੇਰ ਦਾ ਬ੍ਰੈਕਫਾਸਟ ਬਣਾ ਕੇ ਢੱਕ ਕੇ ਆਪਣਾ ਪੈਕਿੰਗ ਕਰਕੇ ਆਪਣੇ ਪਿੰਡ ਨੂੰ ਚੱਲੇ ਸੀ। 7 ਸੀ ਟੋਟਲ, ਨਾਲ ਇੱਕ ਨੌਜਵਾਨ 35 ਸਾਲਾਂ ਦਾ। ਤੇ ਉਹ ਜੋ ਉਹਨਾਂ ਨੇ ਦੱਸਿਆ ਮੈਨੂੰ, ਬੀਬੀ ਜੀ ਨੇ ਜਿਹੜੇ ਹਸਪੀਟਲ 'ਚ ਆ, ਮੌਕੇ ਦੇ ਗਵਾਹ ਜਿਹੜੇ, ਉਹਨਾਂ ਨੇ ਕਿਹਾ ਕਿ ਇੱਕ ਟਰੱਕ ਲੱਗਾ ਸੀ ਸਾਈਡ ਤੇ। ਉਹਨਾਂ ਨੇ ਸੜਕ ਕ੍ਰਾਸ ਕੀਤੀ, ਦੂਜੇ ਬੰਨੇ ਗਏ ਤੇ ਉਦੋਂ ਉਹ ਟਰੱਕ ਨੇ ਬੜੀ ਤੇਜ਼ੀ ਨਾਲ, ਉਹ ਸੜਕ ਐਸੀ ਆ ਬੜੀ ਟੁੱਟੀ ਆ, ਉਹ ਤੇ ਤੁਸੀਂ ਤੇਜ਼ੀ ਨਾਲ ਗੱਡੀ ਵੀ ਨਹੀਂ ਚਲਾ ਸਕਦੇ। ਤੇਜ਼ੀ ਨਾਲ ਇੱਕ ਡੰਪਰ ਟਰੱਕ ਉਹ ਸਾਰਿਆਂ ਦੇ ਉੱਤੋਂ ਨਿਕਲ ਗਿਆ, ਜਿੱਥੇ ਮੌਕੇ ਤੇ 2 ਬੀਬੀਆਂ ਦੀ ਡੈਥ ਹੋ ਗਈ। ਇੱਕ ਹਸਪੀਟਲ ਕ੍ਰਿਟੀਕਲ 'ਚ ਲੈ ਕੇ ਗਏ, ਉਹਨਾਂ ਦੀ ਡੈਥ ਹੋ ਗਈ। ਹੁਣ ਅਸੀਂ ਪੀਜੇ ਹਸਪੀਟਲ ਜਿਹਨਾਂ ਨੂੰ ਲੈ ਕੇ ਆਏ, ਉਹਨਾਂ ਦਾ ਸਿਰ ਦੀ ਹੱਡੀ ਟੁੱਟੀ ਆ, ਉਹਨਾਂ ਦਾ ਚੂੜਾ ਟੁੱਟਿਆ ਵਾ, ਅੰਦਰੋਂ ਖੂਨ ਬਲੀਡਿੰਗ ਹੋ ਰਹੀ ਆ, ਇੰਟਰਨਲ ਬਲੀਡਿੰਗ ਹੋ ਰਹੀ ਆ। ਔਰ ਬਾਕੀ ਜਿਹੜੇ ਆ ਪੇਸ਼ੈਂਟ ਉਹ ਜਿਹੜੇ ਆ ਉਹ ਖਤਰੇ 'ਚੋਂ ਬਾਹਰ ਆ ਜੀ। ਕੀ ਲੱਗਦਾ ਡਾਕਟਰ ਸਾਹਿਬ ਕਿ ਇਹ ਸੋਚੀ ਸਮਝੀ ਸਾਜ਼ਿਸ਼ ਤਾਂ ਨਹੀਂ? ਕਿਉਂਕਿ ਲਖੀਮਪੁਰ ਜਿਹੜੀ ਵੀ ਘਟਨਾ ਦਾ ਅਜੇ ਲੋਕਾਂ ਦੇ ਮਨਾਂ ਤੋਂ ਸਹਿਮ ਜਾਂ ਡਰ ਨਹੀਂ ਗਿਆ ਹੈ, ਇਹ ਫਿਰ ਤੋਂ ਦੁਬਾਰਾ ਘਟਨਾ ਇਹ ਵਾਪਰ ਚੁੱਕੀ ਹੈ, ਕਿਉਂਕਿ ਸਰਕਾਰ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਸਰਕਾਰ ਕਿਸਾਨਾਂ ਦੀ ਬੈਰੀ ਬਣ ਚੁੱਕੀ ਹੈ। ਹਾਂਜੀ, ਜੋ ਇਨਵੈਸਟੀਗੇਸ਼ਨ ਹੋਊਗੀ ਜਥੇਬੰਦੀਆਂ ਕਰਨਗੀਆਂ, ਇਨਵੈਸਟੀਗੇਸ਼ਨ ਜਥੇਬੰਦੀਆਂ ਕਰਨਗੀਆਂ। ਪਰ ਜੋ ਹੁਣ ਤੱਕ ਜੋ ਦੱਸ ਰਹੇ ਸਾਰੇ, ਕਿ ਲੱਗ ਰਿਹਾ ਕਿ ਇੱਕ ਪ੍ਰੀ ਪਲਾਨਡ ਚੀਜ਼ ਸੀ ਜਿਹੜੀ ਪਲੈਨਿੰਗ ਕਰਕੇ ਕੀਤੀ ਗਈ ਜੀ। ਕਿਹੋ ਜਿਹਾ ਮਾਹੌਲ ਹੈ? ਕਿਉਂਕਿ ਇਹ ਚਾਰੇ ਪਾਸੇ ਸੋਗ ਦਾ ਮੰਜ਼ਰ ਹੈ ਜੀ, ਪਰਿਵਾਰਾਂ ਦੇ ਸੋਗ ਹੈ ਜੀ। ਮੇਰੇ ਕੋਲ ਬੇਟਾ ਬੈਠਾ ਜਿਨ੍ਹਾਂ ਦੀ ਅੱਜ ਡੈਥ ਹੋਈ ਆ, ਉਹ ਰੋ ਰਹੇ ਆ ਮੇਰੇ ਕੋਲ। ਮੈਂ ਸਾਈਡ ਤੇ, ਜੇ ਮੈਂ ਵਿਖਾਉਣਾ ਨਹੀਂ ਚਾਹੀਦਾ, ਮੈਂ ਇਹ ਚੀਜ਼ਾਂ ਟੀਵੀ ਤੇ ਮੈਂ ਇਦਾਂ ਨਹੀਂ ਕਰਨਾ ਚਾਹੁੰਦਾ। ਨਾਲ ਮੌਜੂਦਾ ਮਤਲਬ ਕਿ ਜੋ ਹਾਲਾਤ ਵੇਖੋ, ਅੱਜ ਦੇ ਨਹੀਂ 11 ਮਹੀਨਾ ਦੇ ਇਹੋ ਹੀ ਆ। ਪਰ ਮੈਂ ਮਤਲਬ ਹੁਣ ਨਹੀਂ ਆਪਣੀ ਬਿਆਨ, ਚਲੋ ਬਾਅਦ ਚ ਦਵਾਂਗੇ ਅਸੀਂ ਕੀ ਇਹ ਚੀਜ਼ ਬਾਰੇ ਕਰਦੇ ਆ। ਪਰ ਹੁਣ ਮਤਲਬ ਕਿ ਆ ਬੇਟਾ ਮੇਰੇ ਕੋਲ ਰੋ ਰਹੇ ਆ, ਇਹਨਾਂ ਨੂੰ ਮੈਂ ਕੀ ਦੱਸਾਂ, ਕੀ ਤੁਸੀਂ ਦੱਸੋਗੇ, ਕੀ ਸਰਕਾਰਾਂ ਦੱਸ ਸਕਦੀਆਂ ਇਹਨਾਂ ਨੂੰ? ਇਹ ਜ਼ਿੰਮੇਵਾਰ ਸਰਕਾਰ ਹੈ, ਇਹਨਾਂ ਮੈਨੂੰ ਪਤਾ, ਬਾਕੀ ਮੈਨੂੰ ਪਤਾ ਨਹੀਂ। ਤੇ ਜੋ ਵੀ ਅੱਜ ਹੋਇਆ, ਹਰ ਇੱਕ ਚੀਜ਼ ਦਾ ਜ਼ਿੰਮੇਵਾਰ ਸਰਕਾਰ ਹੈ। ਇੱਕ ਬੰਦਾ ਜਿਹੜਾ ਸਾਡਾ ਮਰਿਆ, ਇੱਕ ਜਿਹੜੀ ਮੌਤ ਇਸ ਤੇ ਹੋਈ ਹੈ, ਇੱਕ ਜਿਹੜੀ ਸੱਟ ਲੱਗੀ ਆ, ਉਹਦਾ ਜ਼ਿੰਮਾ ਸਰਕਾਰ ਨੂੰ ਜਾਂਦਾ। ਕਦੀ ਮਾਫ ਨਹੀਂ ਕਰਾਂਗੇ ਉਹਨਾਂ ਨੂੰ। ਡਾਕਟਰ ਸਾਹਿਬ, ਜਦੋਂ ਇਹ ਘਟਨਾ ਵਾਪਰੀ ਹੈ, ਤੁਸੀਂ ਮਰੀਜ਼ਾਂ ਨੂੰ ਲੈ ਕੇ ਆਏ ਜਾਂ ਫਿਰ ਐਂਬੂਲੈਂਸ ਆਈ, ਕਿਸੇ ਵੱਲੋਂ ਕੋਈ ਸਹਾਇਤਾ ਕੀਤੀ ਗਈ? ਨਹੀਂ, ਐਂਬੂਲੈਂਸ ਆਈ ਹੈ ਜੀ, ਆਂਦੇ ਲੇਟ ਆਈ ਹੈ। ਇੱਥੇ ਵੀ ਹੈ ਆਟੋ ਤੇ ਲੈ ਕੇ ਆਏ ਆ, ਆਟੋ ਐਂਬੂਲੈਂਸ ਕੋਈ ਨਹੀਂ ਆਈ। ਫਿਰ ਪੀਜੀਆਈ ਵੀ ਜਿਹੜੇ ਇੱਥੇ ਲੋਕ ਹੀ ਪਹਿਲਾਂ, ਕਿਉਂਕਿ ਮੈਂ ਪਹਿਲੇ ਪੇਸ਼ੈਂਟ ਕੋਲ ਗਿਆ ਬਹਾਦਰਗੜ੍ਹ, ਪੀਜੀਆਈ ਜਦੋਂ ਤੱਕ ਮੈਂ ਆਇਆ ਇਹ ਲਾਈਨਾਂ 'ਚ ਲੱਗੇ ਪਏ ਸੀ। ਘੰਟੇ ਤੋਂ ਵੱਧ ਇਹਨਾਂ ਨੂੰ ਹੋ ਗਿਆ ਸੀ ਲਾਈਨਾਂ 'ਚ ਖਲੋਤਿਆਂ ਨੂੰ, ਲਾਈਨਾਂ 'ਚ ਹੀ ਉਹਨਾਂ ਨੂੰ ਵੇਟ ਕਰਾਇਆ। ਫਿਰ ਮੈਂ ਆ ਕੇ ਜਦੋਂ ਇੱਥੇ ਆ ਕੇ ਗੱਲਾਂ ਕੀਤੀਆਂ ਡਾਕਟਰਾਂ ਨੂੰ, ਥੋੜਾ ਕਿ ਇਹ ਐਮਰਜੈਂਸੀ ਪੇਸ਼ੈਂਟ ਨੂੰ ਤੁਸੀਂ ਇੱਦਾਂ ਡੀਲ ਕਰਦੇ ਹੋ ਕਿ ਬਲੀਡਿੰਗ ਹੋ ਰਹੀ ਆ, ਖੂਨ ਲਾ ਦਿੱਤਾ ਗਿਆ, ਪਰ ਟੈਸਟਿੰਗ ਲਈ ਲਾਈਨਾਂ 'ਚ ਖਲੋਤੇ ਪਏ ਸੀ ਔਰ ਕੋਈ ਵੀ ਉੱਥੇ ਮੌਜੂਦ ਨਹੀਂ ਸੀ। ਸੋ ਹਜੇ ਤੱਕ ਜਿਹੜੀ ਮੈਂ ਕਹੂੰਗਾ ਜਿਹੜੀ ਗੱਲਬਾਤ ਹੈ ਇੰਨੀ ਵਧੀਆ ਨਹੀਂ ਆ। ਪਰ ਡਾਕਟਰਸ ਜਿਹੜੇ ਆ ਹੁਣ ਜਿਹੜੇ ਆਏ ਆ, ਠੀਕ ਆਪਣਾ ਜੌਬ ਕਰ ਰਹੇ ਆ। ਬਾਕੀ ਅਸੀਂ ਤੁਹਾਨੂੰ ਡਿਟੇਲਸ ਦੱਸਾਂਗੇ। ਬਟ ਹਜੇ ਤੱਕ ਜਿਹੜਾ ਪ੍ਰਸ਼ਾਸਨ ਵੱਲੋਂ ਇਟਸ ਵੈਰੀ unsatisfactory. I mean, in America, I would say a dog gets better treatment than what my people are getting here. So I think, everybody should take notice of what's going on here. ਜੀ ਬਿਲਕੁਲ, ਤੁਹਾਡੇ ਕਹਿਣ ਨਾਲ ਕਿ ਕੁੱਤੇ ਲਈ ਵੀ ਬਾਹਰਲੇ ਸ਼ਹਿਰਾਂ ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਨੋਟਿਸ ਲਿਆ ਜਾਂਦਾ, ਪਰ ਅੱਜ ਕੱਲ੍ਹ ਭਾਰਤ ਦੇ ਵਿੱਚ ਜਿਹੜੀ ਇਨਸਾਨ ਦੀ ਹਾਲਤ ਆ ਕੁੱਤੇ ਤੋਂ ਵੀ ਬਦਤਰ ਹੋ ਚੁੱਕੀ ਹੈ ਜੀ। ਕਿਸੇ ਨੂੰ ਨਹੀਂ ਪੁੱਛਿਆ ਜਾ ਰਿਹਾ। ਡਾਕਟਰ ਸਾਹਿਬ, ਪੁੱਛਣਾ ਚਾਹਾਂਗੇ ਕਿ ਜਿਹੜੀਆਂ ਇਹ ਔਰਤਾਂ ਦੀ ਮੌਤ ਹੋਈ ਹੈ ਜੀ, ਇਹ ਬੀਬੀਆਂ ਲਗਾਤਾਰ ਕਿਸਾਨੀ ਮੋਰਚੇ ਦਾ ਹਿੱਸਾ ਬਣੀਆਂ ਹੋਈ ਸਨ। ਕੀ ਇਹ ਪੰਜਾਬ ਤੋਂ ਹੀ ਸਨ ਸਾਰੀਆਂ? ਹਾਂਜੀ, ਇੱਕੋ ਹੀ ਪਿੰਡ ਸੀ ਸਾਰਿਆਂ ਦਾ, ਔਰ ਸਾਰੇ ਇੱਕੋ ਹੀ ਜਥੇਬੰਦੀ, ਇੱਕੋ ਹੀ ਪਿੰਡ, ਇੱਕੋ ਜਗ੍ਹਾ ਰਹਿੰਦੇ ਸੀ। ਸਵੇਰੇ ਰੋਟੀ ਪਾਣੀ ਬਣਾ ਕੇ ਜਿਹੜੇ ਉੱਥੇ ਲੋਕ ਰਹਿੰਦੇ ਉਹਨਾਂ ਸਾਰਿਆਂ ਦਾ ਬਣਾ ਕੇ ਆਪਣਾ ਪੈਕ ਕਰਕੇ, ਸਾਰੇ ਮਤਲਬ ਕਿ ਸਮਾਨ ਪੈਕ ਕਰਕੇ ਵਾਪਸ ਪਿੰਡ ਨੂੰ ਚੱਲੇ ਸੀ। 6 ਵਜੇ ਟ੍ਰੇਨ ਚੱਲਦੀ ਇੱਥੋਂ ਜਿਹੜੀ ਬਹਾਦਰਗੜ੍ਹ ਦੀ, ਔਰ ਇਹ ਘਟਨਾ ਹੋ ਗਈ ਉਹਦਾ।
ਮੈਨੂੰ ਜਾਣਾ ਪੈਣਾ ਜੀ ਮੈਡਮ, ਸੌਰੀ, ਮੈਂ ਬਾਅਦ ਚ ਗੱਲ ਕਰਦਾ। ਥੈਂਕ ਯੂ। ਕੋਈ ਗੱਲ ਨਹੀਂ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਦੇ ਲਈ। ਇਹ ਸਨ ਡਾਕਟਰ ਸਵਾਈਮਾਨ ਸਿੰਘ ਜਿਨ੍ਹਾਂ ਕਿ ਸਾਨੂੰ ਜਾਣਕਾਰੀ ਦਿੱਤੀ ਆ, ਮੌਕੇ ਤੇ ਮੌਜੂਦ ਸਨ, ਕਿਸ ਤਰ੍ਹਾਂ ਘਟਨਾ ਵਾਪਰੀ ਆ। ਉਹਨਾਂ ਨੇ ਦੱਸਿਆ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਹੋ ਸਕਦੀ ਹੈ, ਅਜਿਹੀ ਸੜਕ ਜਿੱਥੇ ਕਿ ਬਹੁਤ ਹੀ ਧੀਮੀ ਗਤੀ ਦੇ ਨਾਲ, ਬਹੁਤ ਹੀ ਮੱਧਮ ਗਤੀ ਦੇ ਨਾਲ ਜਿਹੜੀਆਂ ਉੱਥੇ ਕਾਰਾਂ, ਬੱਸਾਂ ਜਾਂ ਟਰੱਕ ਆਉਂਦੇ ਨੇ, ਇੱਕ ਤੇਜ਼ ਰਫ਼ਤਾਰ ਦੇ ਨਾਲ ਟਰੱਕ ਆਇਆ ਤੇ ਬੀਬੀਆਂ ਦੇ ਉੱਤੇ ਚੜ ਗਿਆ ਤੇ ਬੀਬੀਆਂ ਦੀ 3 ਦੀ ਮੌਕੇ ਤੇ, 2 ਦੀ ਮੌਕੇ ਤੇ ਮੌਤ ਹੋ ਗਈ, ਇੱਕ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ, ਉੱਥੇ ਮੌਤ ਹੋ ਗਈ ਉਹਨਾਂ ਦੀ, ਤੇ ਬਾਕੀ ਬੀਬੀਆਂ ਦੀ ਜਿਹੜੀ ਹੈਗੀ ਆ ਹਾਲਤ ਗੰਭੀਰ ਬਣੀ ਹੋਈ ਹੈ। ਬਹੁਤ ਹੀ ਮੰਦਭਾਗੀ ਘਟਨਾ ਹੈ ਜੀ। ਇਸ ਦੇ ਬਾਰੇ ਸਰਕਾਰਾਂ ਨੂੰ ਜ਼ਰੂਰ ਸੋਚਣਾ ਚਾਹੀਦਾ, ਕਿਉਂਕਿ ਇੰਨਾ ਵੀ ਜ਼ਿਆਦਾ ਧੱਕਾ ਨਹੀਂ ਹੋਣਾ ਚਾਹੀਦਾ ਕਿ ਇਨਸਾਨਾਂ ਦੀ ਜਿਹੜੀ ਕੀਮਤ ਹੈ ਉਹ ਉਹਨਾਂ ਨੂੰ ਇੱਕ ਤੁੱਛ ਦੇ ਬਰਾਬਰ ਲੱਗੇ। ਧੰਨਵਾਦ।